ਦਰਸ਼ਕੋ ਪ੍ਰੋਗਰਾਮ ਵਿੱਚ ਤੁਹਾਡਾ ਸਾਰਿਆਂ ਦਾ ਭਰਪੂਰ ਸਵਾਗਤ ਹੈ। ਸੋ ਹੁਣ ਆਪਾਂ ਜੋ ਥਰਡ ਸੈਗਮੈਂਟ ਦੇ ਵਿੱਚ ਪਹੁੰਚ ਚੁੱਕੇ ਹਾਂ, ਉਸ ਦੇ ਵਿੱਚ ਆਪਾਂ ਤੁਹਾਡੇ ਨਾਲ ਸਾਂਝ ਪਾ ਰਹੇ ਹਾਂ ਇਸ ਖਬਰ ਦੀ ਕਿ ਭਾਰਤੀ ਮੀਡੀਆ ਦੀਆਂ ਆਪਣੀਆਂ ਖਬਰਾਂ ਅਨੁਸਾਰ ਚੀਨ ਨਾਲ ਲੱਗਦੇ ਭਾਰਤ ਦੇ ਬਾਰਡਰ ਤੇ ਚੀਨ ਦੀ ਫੌਜ 4 ਥਾਵਾਂ ਤੇ ਦਾਖਲ ਹੋਈ ਹੈ ਤੇ ਉਹਨਾਂ ਨੇ ਭਾਰਤੀ ਸਰਹੱਦ ਦੇ ਅੰਦਰ 4 ਕਿਲੋਮੀਟਰ ਥਾਂ ਤੇ ਆਪਣਾ ਕਬਜ਼ਾ ਜਮਾ ਲਿਆ ਹੈ ਅਤੇ ਇੱਥੇ ਉਹ ਬੰਕਰ ਬਣਾ ਰਹੇ ਹਨ ਅਤੇ ਵੱਡੇ ਵੱਡੇ ਤੋਪਖਾਨੇ ਵਾਲੀਆਂ ਗੱਡੀਆਂ ਵੀ ਚੀਨੀ ਫੌਜੀਆਂ ਦੀ ਹਿਫਾਜ਼ਤ ਲਈ ਆ ਗਈਆਂ ਹਨ। ਸੋ ਇਸ ਉੱਪਰ ਵਿਚਾਰ ਚਰਚਾ ਕਰਨ ਜਾ ਰਹੇ ਹਾਂ। ਸੋ ਇਸ ਤੋਂ ਬਾਅਦ ਤੁਹਾਡੀਆਂ ਲਿਖਤਾਂ ਵੀ ਸਾਂਝੀਆਂ ਹੋਣਗੀਆਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣਨ ਜਾਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਵਿਚਾਰ ਹਨ? ਦੇਖੋ, ਅਸੀਂ ਸ਼ੁਰੂ ਤੋਂ ਹੀ ਇੱਕ ਗੱਲ ਕਨਸਟੈਂਟਲੀ ਲਗਾਤਾਰਤਾ ਨਾਲ ਕਹਿੰਦੇ ਰਹੇ ਕਿ ਚਾਈਨਾ ਦਾ ਕੰਮ ਕਰਨ ਦਾ ਢੰਗ ਉਹ ਬਿਆਨਬਾਜ਼ੀਆਂ 'ਚ ਯਕੀਨ ਨਹੀਂ ਰੱਖਦੇ, ਉਹ ਐਕਸ਼ਨ 'ਚ ਯਕੀਨ ਰੱਖਦੇ ਨੇ। ਔਰ ਜਿਵੇਂ ਭਾਰਤ ਨੇ ਅਮਰੀਕਾ ਦੀ ਸ਼ਹਿ ਦੇ ਉੱਤੇ ਪਿਛਲੇ ਪੀਰੀਅਡ ਦੇ ਵਿੱਚ ਉਛਲ ਕੂਦ ਸ਼ੁਰੂ ਕੀਤੀ ਹੋਈ ਸੀ, ਪੁੱਠੀਆਂ ਛਾਲਾਂ ਮਾਰ ਰਹੇ ਸੀ, ਮੈਨੂੰ ਲੱਗਦਾ ਵੀ ਚਾਈਨਾ ਨੇ ਹੁਣ ਉਹਨਾਂ ਦੀ ਛਾਲ ਹੀ ਬੰਦ ਨਹੀਂ ਕੀਤੀ, ਉਹਨਾਂ ਦੀ ਧੋਤੀ ਨੂੰ ਹੱਥ ਪਾ ਲਿਆ ਕਿ ਭਾਈ ਹੁਣ ਇਹ ਇਨਫ ਇਜ਼ ਇਨਫ, ਬਹੁਤ ਹੋ ਗਿਆ। ਔਰ ਜ਼ਾਹਰਾ ਤੌਰ ਦੇ ਉੱਤੇ ਪਿਛਲੇ ਦਿਨਾਂ 'ਚ ਇਹ ਖਬਰਾਂ ਤਾਂ ਹੋਈਆਂ ਨੇਪਾਲ ਦੇ ਹਵਾਲੇ ਨਾਲ ਵੀ, ਭਾਰਤੀ ਫੌਜੀ ਮੁਖੀ ਨੇ ਕਿਹਾ ਕਿ ਜਿਹੜੇ ਪ੍ਰੋਟੈਸਟ ਹੋ ਰਹੇ ਨੇ ਕੋਈ ਤੀਸਰੀ ਧਿਰ ਕਰਵਾ ਰਿਹਾ। ਚਾਈਨਾ ਨੇ ਕੋਈ ਸ਼ੱਕ ਨਹੀਂ ਹੈ ਕਿ ਨੇਪਾਲ ਨੂੰ ਵੀ ਇਹ ਕਿਹਾ ਕਿ ਭਾਈ ਦਿਖਾ ਜਰਾ ਅੱਖਾਂ, ਔਰ ਚਾਈਨਾ ਨੇ ਉੱਥੇ ਤਾਂ ਅੱਖਾਂ ਦਿਖਾਉਣ ਤੱਕ ਹੀ ਮਹਿਦੂਦ ਸੀ। ਉਹਨਾਂ ਨੇ ਮਤਾ ਕੀਤਾ, ਨਕਸ਼ਾ ਨਵਾਂ ਜਾਰੀ ਕਰ ਦਿੱਤਾ ਹੈ, ਲੇਕਿਨ ਚੀਨ ਨੇ ਅਸਲੀ ਦੰਦ ਦਿਖਾਏ ਨੇ। ਔਰ ਉਹ ਅਸਲੀ ਦੰਦ ਜਿਹੜੇ ਨੇ ਉਹ ਸਿਰਫ ਇਹੀ ਨਹੀਂ, ਉਹ ਕਾਫੀ ਡੂੰਘੇ ਜਿਹੜੇ ਨੇ ਉਹ ਦੰਦੀ ਵੱਡੀ ਹੈ, ਉਹ ਦੰਦ ਅਜੇ ਵਿੱਚ ਫਸੇ ਹੋਏ ਨੇ। ਹੁਣ ਇਹ ਭਾਰਤ ਮਾਤਾ ਦੇ ਸਪੁੱਤਰ ਜਿਨ੍ਹਾਂ ਨੇ 1962 'ਚ ਜੁੱਤੀਆਂ ਖਾਧੀਆਂ ਚੀਨ ਤੋਂ, ਉਦੋਂ ਵੀ ਨਹਿਰੂ ਜਿਹੜਾ ਉਹ ਪੁੱਠੀਆਂ ਛਾਲਾਂ ਮਾਰ ਰਿਹਾ ਸੀ। ਅੰਗਰੇਜ਼ੀ 'ਚ ਉਹਨੇ ਆਪਣੇ ਕਜ਼ਨ ਜਿਹੜਾ ਉਸ ਖਿੱਤੇ ਦਾ ਲੈਫਟੀਨੈਂਟ ਜਨਰਲ ਸੀ, ਜਨਰਲ ਕੌਰ, ਉਹਨੂੰ ਕਿਹਾ ਕਿ ਥਰੋ ਦੈਮ ਆਊਟ। ਔਰ ਫਿਰ ਉਹ ਥਰੋ ਦੈਮ ਆਊਟ ਦੇ ਥੱਲੇ ਹੋਇਆ ਕਿ ਮੁੜ ਕੇ ਜਿਹੜਾ ਉਹ ਖੁਦ ਰੇਡੀਓ ਤੋਂ ਕਹਿਣ ਲੱਗਿਆ, ਜਦੋਂ ਕਿ ਉਹਨਾਂ ਨੇ ਕਾਫੀ ਟੈਰੀਟਰੀ 60,000 ਸਕੁਅਰ ਕਿਲੋਮੀਟਰ ਤੋਂ ਜ਼ਿਆਦਾ ਲੈ ਲਈ, ਔਰ ਕਿ ਭਾਈ ਅਸੀਂ ਬੇਬਸ ਹੈ ਔਰ ਕੁਛ ਨਹੀਂ ਕਰ ਸਕਦੇ, ਮਾਫੀ ਮੰਗਣ ਤੇ ਆ ਗਿਆ ਉਹਨਾਂ ਲੋਕਾਂ ਤੋਂ, ਅਸੀਂ ਤੁਹਾਨੂੰ ਡਿਫੈਂਡ ਨਹੀਂ ਕਰ ਸਕੇ। ਇਹ ਵੱਖਰੀ ਗੱਲ ਹੈ ਵੀ ਚਾਈਨਾ ਨੇ ਆਪਣੇ ਤੌਰ ਦੇ ਉੱਤੇ ਉਹਨਾਂ ਨੇ ਸੀਜ਼ਫਾਇਰ ਐਲਾਨ ਦਿੱਤਾ ਹੈ, ਔਰ ਉੱਥੇ ਫਿਰ ਵੀ ਚਾਈਨਾ ਨੇ ਇਹਨਾਂ ਨੂੰ ਕਿਹਾ ਕਿ ਭਾਈ ਇਹ ਜਿਹੜਾ ਲਾਈਨ ਆਫ ਕੰਟਰੋਲ ਮੈਕਮੋਨ ਲਾਈਨ ਤੁਸੀਂ ਬਣਾਈ, ਇਹਨੂੰ ਸਿੱਧਾ ਕਰੋ, ਇਹਦੇ ਨਾਲ ਸਾਡਾ ਜਿਹੜਾ ਲਗਭਗ 3500 ਕਿਲੋਮੀਟਰ ਦਾ ਜਿਹੜਾ ਸਕੁਅਰ ਕਿਲੋਮੀਟਰ ਬਾਰਡਰ ਹੈ, ਇਹਨੂੰ ਸਿੱਧਾ ਕਰੋ ਔਰ ਇਹਨੂੰ ਕਰੋ। ਪਰ ਭਾਰਤ ਜਿਹੜਾ ਉਹ ਆਪਣੇ ਤੌਰ ਦੇ ਉੱਤੇ ਅਮਰੀਕਾ ਦੀ ਸ਼ਹਿ ਦੇ ਉੱਤੇ ਪਿਛਲੇ ਪੀਰੀਅਡ ਦੇ ਵਿੱਚ ਵੀ ਅਗੇਂਸਟ ਚਾਈਨਾ ਭੁਗਤਿਆ, ਪਰ ਨਾਲ ਦੀ ਨਾਲ ਇਹ ਵੀ ਹੈ ਵੀ ਪਾਰਲੀਮੈਂਟ ਤਾਂ ਮਤੇ ਕਰਤੇ ਵੀ ਅਸੀਂ ਭਾਰਤ ਮਾਤਾ ਦੇ ਸਪੁੱਤਰ ਨਹੀਂ, ਜਦੋਂ ਤੱਕ ਅਸੀਂ ਇਹ 60,000 ਸਕੁਅਰ ਕਿਲੋਮੀਟਰ ਜਿਹੜੀ ਬਾੜ 'ਚ ਅਸੀਂ ਖੋਈ ਹੈ ਸਾਡੇ ਤੋਂ ਵਾਪਸ ਨਹੀਂ ਲੈਂਦੇ। ਔਰ ਸ਼ਰਾਰਤ ਤਾਂ ਕਰਦਾ ਰਿਹਾ ਭਾਰਤ, ਦਲਾਈ ਲਾਮੇ ਨੂੰ ਰੱਖ ਲਿਆ, ਉਹਦੇ ਰਾਹੀਂ ਬਿਆਨਬਾਜ਼ੀ। ਹੁਣ ਤਾਈਵਾਨ ਦੇ ਮਾਮਲੇ 'ਚ ਵੀ ਕੁਝ ਕਰਨਾ ਚਾਹੁੰਦਾ ਸੀ, ਅਮਰੀਕਾ ਨੇ ਕਿਹਾ ਸੀ ਵੀ ਪੁਸ਼ ਕਰੋ ਵਰਲਡ ਹੈਲਥ ਅਸੈਂਬਲੀ ਦੇ ਵਿੱਚ ਤਾਈਵਾਨ ਨੂੰ ਮੈਂਬਰ ਜਾਂ ਆਬਜ਼ਰਵਰ ਸਟੇਟਸ, ਪਰ ਉਹਦੀ ਦਾਲ ਗਲੀ ਨਹੀਂ ਹੈ। ਲੇਕਿਨ ਹੁਣ ਚਾਈਨਾ ਨੇ ਕਿਹਾ ਕਿ ਵੀ ਦਾਲ ਗਲਾਉਣ ਦੇ ਲਈ ਇਵੇਂ ਨਹੀਂ ਅੱਗ ਬਾਲੀ ਦਾ, ਅੱਗ ਇਵੇਂ ਬਾਲੀ ਦਾ। ਔਰ ਉਹ ਖਬਰ ਅਸੀਂ ਕੋਈ ਥਰਡ ਸੋਰਸ ਤੋਂ ਨਹੀਂ ਦੇ ਰਹੇ, ਇਹਨਾਂ ਦਾ ਬਿਜ਼ਨਸ ਸਟੈਂਡਰਡ ਬਹੁਤ ਰੈਪਿਊਟਡ ਪਬਲੀਕੇਸ਼ਨ ਹੈ, ਔਰ ਅੱਜ ਹੀ ਉਹਨਾਂ ਦੇ ਟਾਕ ਸ਼ੋਜ਼ ਵੀ ਇਹਦੇ ਤੇ ਇੱਕ ਦੋ ਨੇ ਕੀਤੇ ਨੇ, ਜਿਹੜੇ ਸੱਚਮੁੱਚ ਕਹਿੰਦੇ ਨੇ ਕਿ ਹੁਣ ਕਿੱਥੇ ਗਈ ਮੋਦੀ ਦੀ 56 ਇੰਚ ਦੀ ਛਾਤੀ। ਔਰ ਮੈਨੂੰ ਉਦੋਂ ਹੀ ਜਦੋਂ ਕੱਲ ਮੈਂ ਖਬਰ ਦੇਖੀ ਕਿ ਭਾਰਤ ਦਾ ਫੌਜੀ ਮੁਖੀ ਨਰਵਾਣੇ ਉਹ ਚਾਈਨਾ ਨਾਲ ਲੱਗਦੀ ਲਾਈਨ ਆਫ ਐਕਚੁਅਲ ਕੰਟਰੋਲ ਤੇ ਦੌਰਾ ਕਰੇਗਾ, ਤੇ ਮੈਨੂੰ ਲੱਗਿਆ ਕਿ ਵੀ ਇਹ ਜਿਹੜੀਆਂ ਪਹਿਲੀਆਂ ਖਬਰਾਂ ਸੀ ਕਿ ਜੀ ਉਹ ਡਾਂਗਾ ਮਾਰੀਆਂ, ਵੱਟੇ ਮਾਰੇ ਇੱਕ ਦੂਜੇ ਨੂੰ, ਇਹ ਗੱਲ ਉਸ ਤੋਂ ਕੋਈ ਅੱਗੇ ਗਈ ਲੱਗਦੀ ਹੈ। ਔਰ ਇਹ ਖਬਰ ਇਹਨਾਂ ਨੇ ਆਪ ਹੀ ਬ੍ਰੇਕ ਕੀਤੀ, ਔਰ ਇਹਦਾ ਹੈਡਲਾਈਨ ਹੈ, ਕਿਉਂਕਿ ਮੈਂ ਇਹਦੇ ਤੇ ਹੀ ਤਬਸਰਾ ਕਰਨਾ ਚਾਹੁੰਦਾ ਇਹਨਾਂ ਦੇ ਲਫ਼ਜ਼ਾਂ 'ਚ, ਤਾਂ ਕਿ ਇਹ ਨਾ ਲੱਗੇ ਕਿ ਵੀ ਅਸੀਂ ਕੋਈ ਕੋਲੋਂ ਸਪਿਨ ਦੇ ਰਹੇ ਹਾਂ। ਇਹ ਨਿਊ ਐਂਡ ਵਰਿੰਗ ਚੈਪਟਰ, ਲਦਾਖ ਇੰਟਰੂਜਨ ਬਾਈ ਚਾਈਨੀਜ਼ ਟਰੂਪਸ ਗੈਦਰਸ ਮੋਮੈਂਟਮ। ਇੱਕ ਬੜਾ ਫਿਕਰ ਵਾਲਾ ਚੈਪਟਰ ਸ਼ੁਰੂ ਹੋ ਗਿਆ ਕਿ ਇਹ ਜਿਹੜਾ ਚੀਨ ਨੇ ਆ ਕੇ ਸਾਡੇ ਅੰਦਰ ਦੀ ਟੈਰੀਟਰੀ ਤੇ ਕਬਜ਼ਾ ਕਰ ਲਿਆ। ਫॉर द फर्स्ट टाइम since Kargil intrusions of 1999, Indian territory is in the hands of foreign soldiers. 1999 ਚ ਕਾਰਗਿਲ ਨੂੰ ਕਹਿ ਰਹੇ ਨੇ ਕਿਉਂਕਿ ਪਾਕਿਸਤਾਨ ਨੇ ਜਿਹੜਾ ਕਾਰਗਿਲ ਆਪਰੇਸ਼ਨ ਕੀਤਾ ਸੀ, ਹਾਲਾਂ ਉਹਦੇ ਤੇ ਅੱਜ ਤੱਕ ਵੀ ਪਾਕਿਸਤਾਨ 'ਚ ਡਿਬੇਟ ਹੁੰਦੀ ਹੈ, ਪਰ ਉਹ
ਪਹਿਲਾ ਮੌਕਾ ਸੀ ਜਦੋਂ ਪਾਕਿਸਤਾਨ ਨੇ ਭਾਰਤ ਨੂੰ ਇਹ ਦੱਸਿਆ ਕਿ ਭਾਈ ਸਾਡਾ ਨਿਊਕਲੀਅਰ ਪ੍ਰੋਗਰਾਮ ਕਿੰਨਾ ਇਫੈਕਟਿਵ ਹੈ। ਹਾਲਾਂਕਿ ਬਹੁਤ ਸਾਰੇ ਪਾਕਿਸਤਾਨ ਦੇ ਇਸ ਤਰ੍ਹਾਂ ਡਿਸਐਗਰੀ ਕਰਨਗੇ ਜਿਹੜੇ ਐਕਸਪਰਟ ਨੇ ਇਸ ਫੀਲਡ ਦੇ, ਕਿਉਂਕਿ 65 ਵੇਲੇ 71 ਵੇਲੇ ਜਦੋਂ ਵੀ ਕਸ਼ਮੀਰ ਦੇ ਵਿੱਚ ਕੋਈ ਐਕਟੀਵਿਟੀ ਹੁੰਦੀ ਸੀ ਜਾਂ 65 ਚ ਹੋਈ ਜਾਂ ਦੂਜਾ, ਭਾਰਤ ਜਿਹੜਾ ਉਹ ਵੈਸਟਰਨ ਫਰੰਟ ਖੋਲ ਦਿੰਦਾ ਸੀ, ਕਿਉਂਕਿ ਉੱਥੇ ਜਿਹੜਾ ਉਹਨੂੰ ਸਟ੍ਰੈਟੇਜਿਕ ਐਡਵਾਂਟੇਜ ਪਾਕਿਸਤਾਨ ਨੂੰ ਨਹੀਂ ਇੰਡੀਆ ਨੂੰ। ਹੁਣ ਕਾਰਗਿਲ ਚ ਜੁੱਤੀਆਂ ਖਾਂਦੇ ਰਹੇ, ਸੈਂਕੜਿਆਂ ਆਪਣੇ ਸੋਲਜਰ ਵੀ ਮਰਵਾਏ ਉਹਨਾਂ ਨੇ, ਲੇਕਿਨ ਵੈਸਟਰਨ ਫਰੰਟ ਨਹੀਂ ਖੋਲਿਆ ਕਿਉਂਕਿ ਉਦੋਂ ਤੱਕ ਪਾਕਿਸਤਾਨ ਨਿਊਕਲੀਅਰ ਹੋ ਚੁੱਕਾ ਸੀ। ਸੋ ਇਹ ਮੈਂ ਸਮਝਦਾ ਹਾਂ ਕਿ ਇਹ ਜਿਹੜਾ ਪਾਕਿਸਤਾਨ ਦਾ ਨਿਊਕਲੀਅਰ ਡੈਟਰੈਂਟ ਹੈ ਉਹਦਾ ਟੈਸਟ ਸੀ ਕਾਰਗਿਲ। ਬਾਕੀ ਪ੍ਰੋਪਰਲੀ ਪਲਾਨਡ ਸੀ ਨਹੀਂ ਸੀ, ਪਿੱਛੋਂ ਸਪਲਾਈ ਪਾਕਿਸਤਾਨ ਨੇ ਦਿੱਤੀ ਨਹੀਂ ਦਿੱਤੀ, ਇਹ ਵੱਖਰੇ ਇਸ਼ੂ ਨੇ ਜਿਹੜੇ ਉਹਨਾਂ ਦੇ ਆਪਣੀਆਂ ਇਨਵੈਸਟੀਗੇਸ਼ਨ ਹੋਣੀਆਂ ਚਾਹੀਦੀਆਂ। ਪਰ ਮੈਂ ਤਾਂ ਇੱਕ ਥਰਡ ਪਾਰਟੀ ਦੇ ਤੌਰ ਤੇ ਇਹਨੂੰ ਦੇਖਦਾ। ਔਰ ਭਾਰਤ ਦੇ ਕਹਿੰਦਾ ਹੈ ਵੀ ਹੁਣ ਕਿਉਂਕਿ ਕਾਰਗਿਲ ਵੀ ਕਸ਼ਮੀਰ ਦੇ ਵਿੱਚ ਹੈ, ਜੰਮੂ ਕਸ਼ਮੀਰ ਭਾਰਤੀ ਕਬਜ਼ੇ ਵਾਲਾ, ਕਿ ਉਦੋਂ ਇੰਟਰੂਜਨ ਹੋਈ ਸੀ ਇੰਡੀਅਨ ਟੈਰੀਟਰੀ ਚ, ਔਰ ਉਸ ਤੋਂ ਬਾਅਦ ਪਹਿਲੀ ਵਾਰ ਹੈ ਫॉर द फर्स्ट टाइम since Kargil intrusions of 1999 Indian territory is in the hands of foreign soldiers। ਇਹ ਮੰਨ ਗਏ ਕਿ ਭਾਰਤੀ ਇਲਾਕਾ ਜਿਹੜਾ ਹੈ ਉਹ ਵਿਦੇਸ਼ੀ ਸਿਪਾਹੀਆਂ ਦੇ ਕਬਜ਼ੇ 'ਚ ਚਲਾ ਗਿਆ। Starting in the 3rd week of April, more than 5,000 Chinese soldiers of the People Liberation Army have intruded into 5 points in Ladakh, 4 along the Galwan River and 1 near the Pangong Lake। ਇਹ ਉਹਨਾਂ ਨੇ ਕਿਹਾ ਵੀ ਅਪ੍ਰੈਲ ਤੋਂ ਉਹਨਾਂ ਨੇ ਸ਼ੁਰੂ ਕਰ ਲਿਆ ਕਿ ਤੀਸਰੇ ਹਫਤੇ ਤੋਂ ਲੈ ਕੇ ਅਪ੍ਰੈਲ ਤੋਂ 5000 ਚੀਨੀ ਸੋਲਜਰਸ ਨੇ ਲਦਾਖ ਦੇ ਵਿੱਚ 5 ਜਿਹੜੇ ਫਰੰਟ ਨੇ ਉਹਨਾਂ ਤੋਂ ਉਹਨਾਂ ਨੇ ਭਾਰਤੀ ਟੈਰੀਟਰੀ ਚ ਵੜੇ ਨੇ। 5 ਗਾਲਵਾਨ ਰਿਵਰ ਦੇ ਉੱਤੇ ਨੇ, 1 ਪੈਂਗੋਂਗ ਲੇਕ ਤੇ ਹੈ। While patrol intrusions from both sides are routine in areas where the line of actual control, the de facto border between India and China is disputed, the line of actual control in Galwan Valley corresponds to China's official claim line। ਉਹਨਾਂ ਨੇ ਕਿਹਾ ਜੀ ਉੱਥੇ ਕੁਝ ਹੋਰ ਥਾਵਾਂ ਨੇ ਜਿੱਥੇ ਮਾੜੀਆਂ ਮੋਟੀਆਂ ਹੁੰਦਾ ਹੈ, ਝੜਪਾਂ ਹੁੰਦੀਆਂ, ਫਿਰ ਉਹ ਦੋਨੋਂ ਸਾਈਡਾਂ ਦਾ ਜਿਹਨੂੰ ਹੁੰਦਾ ਹੈ ਕਿ ਆਪਸ ਮੀਟਿੰਗ ਹੋ ਗਈ ਔਰ ਉਹ ਪਿੱਛੇ ਚਲੇ ਜਾਂਦੇ ਨੇ। ਪਰ ਇਹ ਉਹ ਏਰੀਆ ਹੈ ਜਿੱਥੇ ਕਿ ਚਾਈਨਾ ਦਾ ਕਲੇਮ ਹੈ ਕਿ ਇਹ ਸਾਡੀ ਟੈਰੀਟਰੀ ਹੈ, ਜਿਹਦੇ ਤੇ ਉਹਨਾਂ ਨੇ ਜਿਹੜਾ ਹੁਣ ਉਹ ਅੱਗੇ ਵਧੇ ਨੇ। That means that in sending thousands of PLA troops 3 to 4 kilometers into the Galwan Valley, China has violated its own claim line and occupied territory that Beijing itself has traditionally acknowledged to be India। ਇਹ ਬੜੀ ਗੰਭੀਰ ਗੱਲ ਹੈ। ਉਹਨੇ ਕਿਹਾ ਵੀ ਨਾ ਸਿਰਫ ਚੀਨ ਨੇ ਉਹ ਇਲਾਕਾ ਲੈ ਲਿਆ ਜਿਹੜਾ ਉਹ ਕਹਿੰਦੇ ਸੀ ਵੀ ਸਾਡਾ, ਪਰ ਉਹ ਉਸ ਇਲਾਕੇ 'ਚ ਵੀ ਆ ਵੜੇ ਨੇ, ਉਹਨਾਂ ਨੇ ਉਹ ਵੀ ਲੈ ਲਿਆ ਜਿਹੜੇ ਉਹ ਪਹਿਲਾਂ ਮੰਨਦੇ ਸੀ ਕਿ ਇੰਡੀਅਨ ਟੈਰੀਟਰੀ। ਉਹਨਾਂ ਨੇ ਕਿਹਾ ਵੀ ਠੀਕ ਹੈ, ਜੇ ਹੁਣ ਚਪੇੜ ਮਾਰਨੀ ਹੈ ਤਾਂ ਚੰਗੀ ਤਰ੍ਹਾਂ ਵੱਟ ਕੇ ਮਾਰੋ ਤਾਂ ਕਿ ਕੋਈ ਭੁਲੇਖਾ ਨਾ ਰਿਹਾ ਕਿ ਵੀ ਚਪੇੜ ਵੱਜੀ ਹੈ। ਕੱਲ ਨੂੰ ਇਹ ਨਾ ਕਹਿਣ ਕਿ ਜੀ ਇਹ ਤਾਂ ਫ੍ਰੈਂਡਲੀ ਪੈਕਟ ਸੀ। This is not shaping up like a routine patrol confrontation or even a temporary occupation of disputed territory of the kind that took place in Despang in 2013 or in Chumar in 2014. This time the PLA soldiers are digging defenses, preparing bunkers, moving in heavy vehicles and have reportedly even moved artillery guns to the rear to support the intruders, say the source। ਉਹਨਾਂ ਨੇ ਕਿਹਾ ਜੀ ਇਹ ਜਿਵੇਂ 2013 ਜਾਂ 2014 ਚ ਚਮਾਰ ਏਰੀਆ ਦੇ ਵਿੱਚ ਦਾ ਦਸਾਂਗ ਦੇ ਵਿੱਚੋਂ ਆਏ ਸੀ ਤੇ ਉਹ ਮੀਟਿੰਗਾਂ ਹੋ ਗਏ, ਇਵੇਂ ਨਹੀਂ ਹੈ। ਉੱਥੇ ਆ ਕੇ ਪੱਕਾ ਕਬਜ਼ਾ ਕਰਕੇ ਬਹਿ ਗਏ ਨੇ। ਆਰਟਿਲਰੀ ਗਨਸ ਵੀ ਉਹਨਾਂ ਨੇ ਆਰਡਰ ਕੀਤੀਆਂ ਆ ਗਈਆਂ, ਹੈਵੀ ਵਹੀਕਲਸ ਵੀ ਨੇ, ਉਹ ਬੰਕਰ ਵੀ ਖੋਦ ਰਹੇ ਨੇ ਔਰ ਆਪਣੇ ਡਿਫੈਂਸਿਸ ਵੀ ਤਿਆਰ ਕਰ ਰਹੇ ਨੇ। The Chinese have pitched close to 100 tents at 4 points on the Galwan River between patrolling point and another location called Gogara। ਉਹਨਾਂ ਕਿਹਾ ਜੀ 100 ਤੰਬੂ ਉਹਨਾਂ ਨੇ ਲਾ ਲਏ ਨੇ ਉੱਥੇ LAC ਦੇ ਉੱਤੇ ਗਾਲਵਨ ਏਰੀਆ। ਔਰ ਨਾਲ ਉਹਨੇ ਕਿਹਾ sources say the PLA is expanding its presence। There are fresh reports that PLA has already initiated another infiltration into another sector in southern Ladakh। ਕਿ ਇਹ ਵੀ ਖਬਰਾਂ ਨੇ ਵੀ ਉੱਥੇ ਤਾਂ ਉਹਨਾਂ ਨੇ ਕਬਜ਼ਾ ਜਮਾ ਲਿਆ, ਟੈਂਟ ਵੀ ਲਾ ਲਏ, ਪਰ ਲਦਾਖ ਦੇ ਇੱਕ ਹੋਰ ਏਰੀਆ ਦੇ ਵਿੱਚ ਵੀ ਜਿਹੜੇ ਚੀਨੀ ਫੌਜੀ ਨੇ ਉਹ ਉਹਦੇ ਤੇ ਉਹ ਜਾ ਵੜੇ ਨੇ। ਪੈਂਗੋਂਗ ਲੇਕ intrusion has been especially bloody
for the Indian soldiers there. Sources say 72 Indian soldiers were injured in the confrontation, and some of them needed to be flown to hospitals in Leh, Chandi Mandir and Delhi. ਹੁਣ ਉਦੋਂ ਤਾਂ ਸੀ ਜੀ ਕਨਫਰੰਟੇਸ਼ਨ ਹੋਈ, ਵੱਟੇ ਬੁੱਟੇ ਮਾਰੇ। ਹੁਣ ਇਹ ਮੰਨ ਰਹੇ ਨੇ ਕਿ ਉਸ ਕਨਫਰੰਟੇਸ਼ਨ 'ਚ 72 ਇੰਡੀਅਨ ਸੋਲਜਰ ਸੀਰੀਅਸ ਜ਼ਖਮੀ ਹੋਏ, ਜਿਨ੍ਹਾਂ ਨੂੰ ਇਹਨਾਂ ਹਸਪਤਾਲਾਂ 'ਚ ਫਲਾਈ ਕਰਕੇ ਲਿਆਂਦਾ ਗਿਆ ਲੇਹ ਦੇ, ਚੰਡੀ ਮੰਦਰ, ਇਹ ਚੰਡੀਗੜ੍ਹ ਦੇ ਨੇੜੇ ਹੈ ਜਿਹੜਾ ਚੰਡੀ ਮੰਦਰ ਹੈ, ਔਰ ਦਿੱਲੀ ਉਹਨਾਂ ਹਸਪਤਾਲਾਂ। ਜਿਹਦਾ ਮਤਲਬ ਹੈ ਕਿ ਵੀ ਚੀਨੀਆਂ ਨੇ ਪਹਿਲਾਂ ਵੀ ਇਹਨਾਂ ਨੂੰ ਸਬਕ ਸਿਖਾਇਆ, ਔਰ ਇਹ ਕੁਝ ਹਫ਼ਤਿਆਂ ਦੀ ਗੱਲ ਹੈ। ਹੁਣ ਤਾਂ ਉਹਨਾਂ ਨੇ ਫਿਰ ਉਹਨਾਂ ਕਿਹਾ ਕਿ the PLA intrusion into Ladakh do not appear to be a localized operation since they are spread across the area of responsibility of different PLA brigades and divisions. That suggests centralized coordination from at least the PLA's theater command. उन्होंने कहा जी ये कोई लोकल दिलवदी नहीं है कि किसी कमांडर ने ਅੱਗੇ ਆ ਕੇ ਉੱਥੇ ਕਰ ਦਿੱਤਾ ਹੈ। ਇਹ ਉੱਤੋਂ ਆਰਡਰ ਨੇ ਜਿਸ ਵੈਲ ਪਲਾਨਡ ਤਰੀਕੇ ਦੇ ਨਾਲ ਉਹ ਆਏ ਨੇ, ਔਰ ਇਸ ਸਾਰੇ ਦੇ ਥੱਲੇ ਲੰਬੀ ਚੌੜੀ ਸਟੋਰੀ ਹੈ। ਉਹਨਾਂ ਨੇ ਕਿਹਾ ਵੀ ਹੁਣ ਦੇਖਣ ਵਾਲੀ ਗੱਲ ਇਹ ਹੈ ਕਿ ਇਹ ਜਿਹੜਾ ਸਾਰਾ ਹੈ ਜਿੱਥੇ ਕਿ ਉਹਨਾਂ ਨੇ 4 ਕਿਲੋਮੀਟਰ ਅੰਦਰ ਆ ਕੇ ਕਬਜ਼ਾ ਕੀਤਾ, ਭਾਰਤ ਦਾ ਕੀ ਰਿਐਕਸ਼ਨ ਜਾਂ ਰਿਸਪਾਂਸ ਹੁੰਦਾ। ਸੋ ਚਾਈਨਾ ਨੇ ਤਾਂ ਇਹ ਕਿਹਾ ਕਿ ਭਾਈ ਤੁਸੀਂ ਬੜੀ ਦੇਰ ਦੇ ਪੱਟਾਂ ਨੂੰ ਤੇਲ ਲਾਈ ਫਿਰਦੇ ਸੀ, ਹੁਣ ਆਈ ਜਾਓ ਜਰਾ ਕੌਡੀ ਕਰ ਲਈਏ। ਹੁਣ ਇਹ ਦੇਖਾਂਗੇ ਵੀ ਇਹਨਾਂ ਦੀ ਕੌਡੀ ਕਿੰਨੀ ਕੁ ਹੁੰਦੀ ਹੈ। ਪਰ ਇਹ ਗੱਲ ਸੀਰੀਅਸ ਹੈ, ਔਰ ਇਹਦੇ ਬਾਵਜੂਦ ਕਿ ਅਮਰੀਕਾ ਨੇ ਹਾਂਗਕਾਂਗ ਦੇ ਮੁੱਦੇ ਤੇ ਜਿੱਥੇ ਚਾਈਨਾ ਕੁਝ ਸਖਤ ਕਾਨੂੰਨ ਲਿਆ ਰਿਹਾ, ਚੀਨ ਨੂੰ ਧਮਕੀ ਦਿੱਤੀ ਹੈ। ਭਾਰਤ ਦੇ ਮਾਮਲੇ 'ਚ ਐਲਿਸ ਵੈਲਸ ਜਿਹੜੀ ਸੈਂਟਰਲ ਏਸ਼ੀਆ ਔਰ ਸਾਊਥ ਏਸ਼ੀਆ ਦੀ ਨੰਬਰ 2 ਪਰਸਨ ਸੀ, ਹੁਣ ਰਿਟਾਇਰ ਹੋ ਰਹੀ ਹੈ। ਉਹਨੇ ਖੁੱਲ ਕੇ ਕਿਹਾ ਜੀ ਕਿ ਅਸੀਂ ਭਾਰਤ ਦੇ ਨਾਲ ਖਲੋਤੇ ਹਾਂ। ਤੇ ਫਿਰ ਇਸ ਹਵਾਲੇ ਦੇ ਨਾਲ ਫਿਰ ਚੀਨ ਨੇ ਅਮਰੀਕਾ ਨੂੰ ਵੀ ਇਹ ਕਹਿ ਦਿੱਤਾ ਕਿ ਜੇ ਹੁਣ ਭਾਰਤ ਦੇ ਨਾਲ ਖਲੋਤੇ ਹੋ ਤੇ ਫਿਰ ਆ ਕੇ ਖਲੋਵੋ ਵੀ ਨਾਲ। ਤੇ ਮੈਨੂੰ ਇਹ ਲੱਗਦਾ ਵੀ ਇਹ ਜੋ ਇਹਨਾਂ ਦੀਆਂ ਮੋਦੀ ਐਂਡ ਕੰਪਨੀ ਦੀਆਂ ਨੀਤੀਆਂ ਨੇ, ਇਹ ਬਗਾਨੀ ਸ਼ਹਿ ਤੇ ਜਾਂ ਉਹਨੂੰ ਬਗਾਨੀ ਛਾਹ ਵੀ ਕਹਿੰਦੇ ਨੇ, ਇਹ ਮੁੱਛ ਮਨਾਉਣ ਵਾਲੀ ਗੱਲ ਇਹਨਾਂ ਦੀ ਹੋਈ ਹੈ। ਤੇ ਉਹਨਾਂ ਦਾ 56 ਇੰਚ ਦਾ ਸੀਨਾ ਜਿਹੜਾ ਉਹ ਕਿੱਥੇ ਉਹਨੇ ਦਿਖਾਣਾ, ਇਹ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਦੇਖਾਂਗੇ। ਬਿਲਕੁਲ ਡਾਕਟਰ ਸਾਹਿਬ, ਹੁਣ ਅਸੀਂ ਆਪਣੇ ਦਰਸ਼ਕਾਂ ਦੀਆਂ ਜੋ ਲਿਖਤਾਂ ਨੇ ਉਹ ਸਾਂਝੀਆਂ ਕਰਨ ਜਾ ਰਹੇ। ਡਾਕਟਰ ਸਾਹਿਬ ਜੀ ਤੁਹਾਡੇ ਕੋਲ ਕੋਈ ਲਿਖਤ ਹੈਗੀ ਤਾਂ ਦੇਖ ਲਓ, ਨਹੀਂ ਤੇ ਮੈਂ ਕੁਝ। ਹਾਂਜੀ, ਮੈਂ ਇੱਕ ਜਿਹੜੀ ਲਿਖਤ ਹੈ ਸਾਡੇ ਸ਼ਾਹਬਾਜ਼ ਹਯਾਤ ਰਾਣਾ ਜੀ ਨੇ ਲਿਖੀ ਹੈ। ਡਾਕਟਰ ਸਾਹਿਬ ਆਦਾਬ ਐਂਡ ਨੀਲਮ ਸਰ ਆਦਾਬ ਐਂਡ this follower for you is for you। ਜੀ ਮੈਂ ਤੁਹਾਡੇ ਲਈ ਹਾਂ, ਬਹੁਤ ਮੁਬਾਰਕ ਔਰ ਸ਼ੁਕਰੀਆ ਸ਼ਾਹਬਾਜ਼ ਜੀ। ਅਸੀਂ ਸਾਰੇ ਭਰਾ ਇੱਕ ਦੂਜੇ ਲਈ ਭਰਾ ਹੀ ਖਲੋਂਦੇ ਨੇ। ਡਾਕਟਰ ਸਾਹਿਬ, I am watching you since ages, ਕਿ ਮੁੱਦਤਾਂ ਤੋਂ ਮੈਂ ਤੁਹਾਨੂੰ ਦੇਖ ਰਿਹਾ ਹਾਂ। I wanna write many time but I stopped myself। ਬਹੁਤ ਵਾਰ ਮੈਂ ਲਿਖਣਾ ਚਾਹਿਆ ਪਰ ਮੇਰੇ ਕਲਮ ਨਹੀਂ ਚੱਲੀ, ਮੈਂ ਰੋਕ ਲਿਆ। Literally my ਨਾਨਾ ਅਬੂ ex army officer, he is no more alive। ਕਿ ਮੇਰੇ ਨਾਨਾ ਜੀ ਜਿਹੜੇ ਸੀ ਉਹ ਹੁਣ ਫੌਜ ਦੇ ਵਿੱਚ ਸਨ, ਆਰਮੀ ਅਫਸਰ, ਉਹ ਹੁਣ ਇਸ ਦੁਨੀਆ 'ਚ ਨਹੀਂ ਨੇ। ਅੱਲਾਹ ਪਾਕ ਉਨਕਾ ਦਰਜਾ बुलंद करे। I am not telling a lie। My नाना अबू totally resembles with you। कि मैं झूठ नहीं बोलांगा, मेरे नाना जी ਦੇ ਨਾਲ ਤੁਹਾਡੀ ਸ਼ਕਲ ਬਿਲਕੁਲ ਮਿਲਦੀ ਹੈ। ਸੇਮ ਦਾੜੀ, same neck, same height, same voice, but he always weared shalwar kameez, so I never missed your program। तो बहुत शुक्रिया। फौज ਦੇ ਵਿੱਚ ਤਾਂ ਉਹ ਵੀ अपना फौजी ड्रेस पाते होंगे, सो उन्होंने अपने नाने का रूप के पाई सलवार कमीज। उन्होंने कहा कि भी मैं क्योंकि आप में मुझे अपना नाना अबू नजर आते हैं। मे अल्लाह पाक ब्लेस यू विद गुड हेल्थ, सो आई डोंट वांट मिस योर प्रोग्राम। क्योंकि सो आई डोंट वांट मिस योर प्रोग्राम क्योंकि मैं आप में अपने नाना अबू को देखता हूँ। और ये शहबाज हयात राणा जी नारोवाल तो ने, करतारपुर साहब की पवित्र धरती जिस जिले दे विच है। और बहुत शुक्रिया शहबाज जी। और तुसी हुण मैं तां तुहाडे नाना जी दे दीदार नहीं कीते, हुण ये है कि मैं अपनी शक्ल देखदे हैं तुहानूं भी याद करांगा कि तुसी जिहड़ी मुहब्बत है ज़ाहिर है। और मैं बहुत वारी देखदा कि अज असीं बड़े
ਸਾਡੀਆਂ ਨਵੀਆਂ ਜਨਰੇਸ਼ਨਸ ਕਈ ਮਾਮਲੇ ਕਰਸਟ ਹੋ ਰਹੀਆਂ ਕਿ ਅਸੀਂ ਆਪਣੇ ਬਜ਼ੁਰਗਾਂ ਨੂੰ ਘਰਾਂ ਦੇ ਵਿੱਚ ਵੀ ਰੱਖ ਕੇ ਰਾਜੀ ਨਹੀਂ ਹੈ, ਉਹਨਾਂ ਨੂੰ ਦੂਜੇ 올ਡ ਕੇਅਰ ਹੋਮ 'ਚ ਭਰਤੀ ਕਰਵਾਇਆ ਹੁੰਦਾ। ਪਰ ਇਹ ਜਿਹੜੇ ਘਰਾਂ ਦੇ ਵਿੱਚ ਦਾਦਾ ਦਾਦੀ ਨਾਨਾ ਨਾਨੀ ਔਰ ਇਹ ਜਿਹੜੀ ਬੱਚਿਆਂ ਦੇ ਅੰਦਰ ਜਿਹੜੀ ਉਹ ਯਾਦਾਂ ਜੁੜੀਆਂ ਹੁੰਦੀਆਂ ਨੇ ਔਰ ਉਹਨਾਂ ਦੀਆਂ ਦਿੱਤੀਆਂ ਜਿਹੜੀਆਂ ਰਿਚ ਸਿੱਖਿਆਵਾਂ ਨੇ ਜਿਹੜੀਆਂ ਕਿਸੇ ਕਿਤਾਬਾਂ 'ਚ ਨਹੀਂ ਮਿਲਦੀਆਂ, ਅਨਫੋਰਚੂਨੇਟਲੀ ਅੱਜ ਦੀ ਸੈਲਫਿਸ਼ਨੈਸ ਦੇ ਵਿੱਚ ਅਸੀਂ ਉਸ ਤੋਂ ਮਹਿਰੂਮ ਹੋ ਰਹੇ ਹਾਂ। ਸੋ ਬਹੁਤ ਬਹੁਤ ਸ਼ੁਕਰੀਆ ਸ਼ਾਬਾਸ਼ ਜੀ। ਜੀ ਸਾਡੇ ਕੋਲ ਮੈਸੇਜ ਆ ਗਿਆ ਕਿ AYA appeared LLC ਦਾ ਇਹ ਕਹਿੰਦੇ pardon me but I ask one question, where is the Khalistan movement? 2020 is going to end. ਦੇਖੋ ਕਿਉਂਕਿ ਜਿਸ ਕਿਸਮ ਦੇ ਕੋਰੋਨਾ ਨਾਲ ਰਿਲੇਟਡ ਸਾਰੇ ਹਾਲਾਤ ਬਣੇ ਨੇ, ਸੋ ਜ਼ਾਹਰ ਹੈ ਅਸੀਂ ਵੀ ਉਡੀਕ ਰਹੇ ਹਾਂ ਕਿ 2020 ਆਰਗੇਨਾਈਜ਼ ਕਰਨ ਵਾਲੇ ਸਿੱਖ ਵਾਰ ਜਸਟਿਸ ਵੱਲੋਂ ਕੀ ਲਾਈਨ ਲਈ ਜਾਂਦੀ ਹੈ। ਸੋ ਜਦੋਂ ਹੀ ਸਾਨੂੰ ਇਸ ਬਾਰੇ ਕੋਈ ਜਾਣਕਾਰੀ ਮਿਲੇਗੀ ਅਸੀਂ ਤੁਹਾਡੇ ਨਾਲ ਜ਼ਰੂਰ ਸਾਂਝੀ ਕਰਾਂਗੇ ਜੀ। ਸੋ ਮਨਿੰਦਰ ਸਿੰਘ ਬੁੱਟਰ ਜੀ ਹਮੇਸ਼ਾ ਰੱਖਦੇ ਨੇ ਕਿ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਭੇਜਿਆ ਇੱਕ ਨੇ ਖਤਮ ਵੀ ਉਹ ਹੀ ਕਰੇਗਾ, ਕਰ ਸਕਦਾ ਹੈ। ਸੋ ਇਹਲੀ ਐਸਾ ਲਿਖਦੇ ਨੇ ਸਪੋਰਟ ਰੈਫਰੈਂਡਮ 2020 ਐਂਡ ਸਾਡੇ ਕੋਲ ਮੈਸੇਜ ਆਏਗਾ ਇਹ ਸੋਹਨ ਮਲੀ ਜੀ ਦਾ, ਇਹ ਕਹਿੰਦੇ ਡਾਕਟਰ ਸਾਹਿਬ ਤੇ ਨੀਲਮ ਕੌਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਮੇਰੇ ਖਿਆਲ ਆਪਾਂ ਇੱਥੇ ਬ੍ਰੇਕ ਲੈ ਲੈਣੇ ਆ। ਤੁਹਾਡੇ ਕੋਲ ਡਾਕਟਰ ਸਾਹਿਬ ਕੋਈ ਹੈਗੀ? ਹਾਂ ਚਲੋ ਠੀਕ ਹੈ, ਮੈਂ ਘੜੀ ਬਾਅਦ ਦੇਖ ਰਿਹਾ ਹਾਂ, ਮੈਂ ਮੈਸੇਜ ਕੱਢੇ ਸੀ ਇੱਕ ਜੇ ਮੈਂ ਕੁਇਕਲੀ ਡਿਸਕਸ ਕਰ ਲਾਂ। ਇਹ ਖੁਸ਼ੀਆਂ ਦਾ ਚੰਨ ਆਈਡੀ ਤੋਂ ਆਇਆ ਸੀ। ਉਹਨਾਂ ਨੇ ਕਿਹਾ ਜੀ ਪਲੀਜ਼ ਡੋਂਟ ਯੂਜ਼ ਰਿਲੀਜਨ ਫॉर ਖਾਲਿਸਤਾਨ ਸਟਰਗਲ because it will damage your struggle. East Punjab has 60% Sikhs but 95% Punjabis. So don't force Punjabi Hindus into hands of Biharis and Marathas. Khalistan should be Punjabi state, not Sikh state, but it can be spiritually Sikh state, which should be decided later after getting rid of Gangadesh. Sikhs should encourage Punjabi Hindus into your fold. So ਇਹ ਖੁਸ਼ੀਆਂ ਦਾ ਚੰਨ ਆਈਡੀ ਤੋਂ ਹੈ। ਉਹਨਾਂ ਨੇ ਇੱਕ ਬੜੀ ਸਿੰਸੀਅਰਿਟੀ ਦੇ ਨਾਲ ਇਹ ਗੱਲ ਲਿਖੀ ਹੈ। ਉਹਨਾਂ ਨੇ ਕਿਹਾ ਕਿ ਵੀ ਬਜਾਏ ਇਹਨੂੰ ਤੁਸੀਂ ਸਿੱਖ ਦੇਸ਼ ਜਾਂ ਖਾਲਿਸਤਾਨ ਦੀ ਸਟਰਗਲ ਬਣਾਉਣ ਦੇ ਪੰਜਾਬੀ ਸਟਰਗਲ ਬਣਾਓ ਤਾਂ ਕਿ ਜਿਹੜੇ ਹਿੰਦੂ ਨੇ ਉਹ ਵੀ ਨਾਲ ਆਣ ਪੰਜਾਬੀ। ਔਰ ਜਦੋਂ ਇਹਨਾਂ ਤੋਂ ਗੰਗਾ ਦੇਸ਼ ਇਹਨਾਂ ਚੋਂ ਜਿਹੜਾ ਗੰਗਾ ਜਮਨਾ ਬ੍ਰਾਹਮਣੀ ਤਹਿਜ਼ੀਬ ਵਾਲਿਆਂ ਤੋਂ ਜਿਹੜਾ ਕਬਜ਼ੇ ਚੋਂ ਤੁਸੀਂ ਛੁਟਕਾਰਾ ਪਾਉਂਦੇ ਹੋ, ਫਿਰ ਤੁਸੀਂ ਇਹਨੂੰ ਸਪਿਰਿਚੁਅਲ ਸਿੱਖ ਸਟੇਟ ਵੀ ਭਾਵੇਂ ਐਲਾਨ ਲਓ, ਪਰ ਇਹ ਚੰਗਾ ਹੋਏਗਾ ਕਿ ਤੁਸੀਂ ਪੰਜਾਬੀ ਹਿੰਦੂਆਂ ਨੂੰ ਨਾਲ ਲੈ ਕੇ ਚੱਲੋ। ਅਦਰਵਾਈਜ਼ ਤੁਹਾਡੇ ਲਈ ਇਹਨੂੰ ਸਿਰਫ ਧਾਰਮਿਕ ਸਟਰਗਲ ਨਾ ਬਣਾਓ। ਦੇਖੋ ਇੱਕ ਆਮ ਬੰਦਾ ਜਿਹਨੂੰ ਪੰਜਾਬੀ ਹਿੰਦੂਆਂ ਦੀ ਮਾਨਸਿਕਤਾ ਦਾ ਜਾਂ ਜ਼ਹਿਨੀਅਤ ਦਾ ਨਹੀਂ ਪਤਾ, ਉਹਨੂੰ ਲੱਗੇਗਾ ਕਿ ਬਿਲਕੁਲ ਇਵੇਂ ਕਰਨਾ ਚਾਹੀਦਾ। ਪਰ ਅਸੀਂ ਇਹ ਸਮਝਦੇ ਹਾਂ ਕਿ ਜਿਹੜੀ ਪੰਜਾਬ ਦੀ ਸਮੱਸਿਆ ਅੱਜ ਇੱਥੋਂ ਤੱਕ ਪਹੁੰਚੀ, ਸਿੱਖ ਨਸਲਕੁਸ਼ੀ ਇੱਕ ਤੋਂ ਬਾਅਦ ਇੱਕ ਦਾ ਰਾਹ ਪੱਧਰਾ ਕੀਤਾ, ਉਹਦਾ ਵੱਡਾ ਕਾਰਨ ਸਾਡੇ ਪੰਜਾਬ ਦੇ ਹਿੰਦੂ ਭਰਾ ਭੈਣਾਂ ਨੇ। ਕਿਉਂਕਿ ਸਭ ਤੋਂ ਪਹਿਲਾਂ ਉਹਨਾਂ ਨੇ 1951 ਜਦੋਂ ਪਹਿਲੀ ਸੈਂਸਸ ਹੋਈ ਮਰਦਮਸ਼ੁਮਾਰੀ, ਫਿਰ 1961 ਚ ਉਹਨਾਂ ਨੇ ਆਪਣੀ ਪੰਜਾਬੀ ਮਾਂ ਬੋਲੀ ਤੋਂ ਹੀ ਇਨਕਾਰ ਕੀਤਾ, ਕਿਉਂਕਿ ਉਦੋਂ ਈਵਨ ਖਾਲਿਸਤਾਨ ਦੀ ਤਾਂ ਸਟਰਗਲ ਹੀ ਨਹੀਂ ਸੀ। ਸਿੱਖਾਂ ਨੇ ਸੋਚਿਆ ਕਿ ਭਾਈ ਹੁਣ ਜੇ ਆ ਹੀ ਗਏ ਇਹਨਾਂ ਦੇ ਮੁਲਕ ਦੇ ਵਿੱਚ ਤੇ ਜੇ ਸਾਡੀ ਮਾਂ ਬੋਲੀ ਰੈਕਗਨਾਈਜ਼ ਹੁੰਦੀ ਹੈ, ਜਿਵੇਂ ਬਾਕੀ ਸੂਬੇ ਮਰਾਠੀ, ਗੁਜਰਾਤੀ, ਤਾਮਿਲ, ਤੇਲਗੂ, ਕੰਨੜ, ਮਲਿਆਲਮ ਤੇ ਬੇਸਡ ਸਾਰੇ ਸੂਬੇ ਰੀਆਰਗੇਨਾਈਜ਼ ਹੋ ਰਹੇ ਸੀ, ਤੇ ਜੇ ਪੰਜਾਬੀ ਜ਼ਬਾਨ ਤੇ ਬੇਸਡ ਇੱਕ ਸੂਬਾ ਜਿਹਦੇ ਚ ਸਿੱਖਾਂ ਦੀ ਵੱਡੀ ਗਿਣਤੀ ਮੈਜੋਰਿਟੀ ਹੋਏਗੀ, ਸਾਡੀ ਮਾਂ ਬੋਲੀ ਸਾਡੀ ਸਟੇਟ ਲੈਂਗੁਏਜ ਹੋਏਗੀ, ਤੇ ਚਲੋ ਅਸੀਂ ਇਸੇ ਨਾਲ ਹੀ ਗੁਜ਼ਾਰਾ ਕਰ ਲਾਂਗੇ। ਪਰ ਇਸ ਦਾ ਸਭ ਤੋਂ ਜ਼ਿਆਦਾ ਵਿਰੋਧ ਪੰਜਾਬੀ ਸੂਬੇ ਦੀ ਮੰਗ ਦਾ ਸਾਡੇ ਪੰਜਾਬ ਦੇ ਹਿੰਦੂ ਭੈਣਾਂ ਭਰਾਵਾਂ ਨੇ ਕੀਤਾ। ਉਹ ਇਸ ਗੱਲ ਤੋਂ ਵੀ ਮੁੱਕਰ ਗਏ ਕਿ ਪੰਜਾਬੀ, ਉਹ ਕਹਿੰਦੇ ਨੇ ਕਿ ਸਾਡੀ ਬੋਲੀ ਨਹੀਂ, ਔਰ ਇਹ ਲਿਖਾਣ ਲੱਗੇ ਵੀ ਉਹ ਪੰਜਾਬੀ ਬੋਲ ਕੇ ਲਿਖਾਉਂਦੇ ਸੀ ਕਿ ਜੀ ਲਿਖੋ ਜੀ ਸਾਡੀ ਮਾਂ ਬੋਲੀ ਹਿੰਦੀ ਹੈ। ਹੁਣ ਤੁਸੀਂ ਇਸ ਤੋਂ ਬਾਅਦ ਲਗਾਤਾਰਤਾ ਨਾਲ ਜਿਹੜਾ ਪਿਛਲੇ 60-70 ਸਾਲ ਦਾ ਇਹਨਾਂ ਦਾ ਟਰੈਕ ਰੈਕਰਡ ਹੈ, ਉਹ ਸੈਂਟਰ 'ਚ ਬੈਠ ਕੇ ਹੋਏ, ਕਿਵੇਂ ਇਹਨਾਂ ਦੀਆਂ ਨੀਤੀਆਂ ਸਿੱਖ ਮਾਰੂ ਸੀ, ਕਿਵੇਂ ਇਹਨਾਂ ਨੇ ਸਿੱਖ ਨਸਲਕੁਸ਼ੀ ਦੇ ਵੇਲੇ ਜੇ
ਇਹ ਮੰਗ ਸਿੱਖਾਂ ਨੇ ਕੀਤੀ ਕਿ ਭਾਈ ਅੰਮ੍ਰਿਤਸਰ ਚੋਂ ਸਿਗਰਟ, ਬੀੜੀ, ਸ਼ਰਾਬ, ਤੰਬਾਕੂ ਦੀਆਂ ਦੁਕਾਨਾਂ ਬਾਹਰ ਆਲਰੇਡੀ ਉਹਨਾਂ ਦੇ ਮਾਡਲ ਨੇ। ਹਰਿਦੁਆਰ ਹੋਲੀ ਸਿਟੀ ਬਣਾਇਆ ਹੋਇਆ ਹੈ। ਈਵਨ ਵੈਸ਼ਨੋ ਦੇਵੀ ਦੇ 40 ਮੀਲ ਦੂਰ ਤੱਕ ਪਿਆਜ਼ ਵੀ ਨਹੀਂ ਕੋਈ ਵੇਚ ਸਕਦਾ, ਕਿਉਂਕਿ ਗੰਢੇ ਦੀ ਵੀ ਮੁਸ਼ਕ ਆਉਂਦੀ ਹੈ ਮਾਤਾ ਜੀ ਨੂੰ, ਸੋ ਵੈਸ਼ਨੋ ਜੀ ਨੂੰ। ਸੋ ਜ਼ਾਹਰ ਹੈ ਕਿ ਵੀ ਜਦੋਂ ਸਿੱਖਾਂ ਨੇ ਇਹਦੀ ਮੰਗ ਕੀਤੀ ਤੇ ਉਹਨਾਂ ਨੇ ਹਜ਼ਾਰਾਂ ਹਿੰਦੂਆਂ ਨੇ ਅੰਮ੍ਰਿਤਸਰ 'ਚ ਇਕੱਠੇ ਹੋ ਕੇ ਮੂੰਹ 'ਚ ਸਿਗਰਟਾਂ ਲੈ ਕੇ ਜਿਹੜਾ ਇਹ ਕਿਹਾ ਕਿ ਭਾਈ सिगरेट बीड़ी पिएंगे, शान के साथ जिएंगे, कच्छ कंगा कड़ा किरपान इनको भेजो पाकिस्तान। ਹੁਣ ਜ਼ਹਿਨੀਅਤ ਇਹ ਤੁਹਾਡੀ ਗੱਲ ਬਿਲਕੁਲ ਠੀਕ ਹੈ। ਅਸੀਂ ਚਾਹੁੰਦੇ ਹਾਂ ਕਿ ਜਿਹੜਾ ਔਰ ਇਹਦੇ 'ਚ ਨਹੀਂ ਹੈ ਜੇ ਪੰਜਾਬ ਸਟਾਰਵ ਕਰ ਰਿਹਾ ਹੈ ਜਾਂ ਪਾਣੀ ਤੋਂ ਸਾਨੂੰ ਲੁੱਟ ਕੇ ਉਹਨਾਂ ਨੇ ਮਹਿਰੂਮ ਕਰ ਦਿੱਤਾ ਹੈ ਜਾਂ ਉੱਥੇ ਸੁਸਾਈਡ ਹੋ, ਇਹ ਨਹੀਂ ਹੈ। ਅਲਟੀਮੇਟਲੀ ਵਪਾਰ ਤਾਂ ਬਾਣੀਆਂ ਦੇ ਕੋਲ ਹੈ, ਹਿੰਦੂਆਂ ਦੇ ਕੋਲ ਹੈ, ਵੱਡੇ ਵੱਡੇ ਬੈਠੇ ਹੋਏ ਸਫਰ ਉਹ ਵੀ ਕਰਨਗੇ ਔਰ ਆਉਣ ਵਾਲੇ ਪੀਰੀਅਡ 'ਚ ਹੋਰ ਵੀ ਕਰਨਗੇ। ਪਰ ਅਨਫੋਰਚੂਨੇਟਲੀ ਪੰਜਾਬ ਦੇ ਸਾਡੇ ਇਹਨਾਂ ਹਿੰਦੂ ਭੈਣ ਭਰਾਵਾਂ ਨੇ ਆਪਣੀ ਲਾਇਲਟੀ ਪੰਜਾਬ ਦੀ ਧਰਤੀ ਦੇ ਨਾਲ ਨਹੀਂ ਰੱਖੀ, ਧਰਤੀ ਦੇ ਜਾਇਆਂ ਨਾਲ ਨਹੀਂ ਰੱਖੀ, ਇੰਟਰਸਟ ਨਾਲ ਨਹੀਂ ਰੱਖੀ। ਔਰ ਇਹਨਾਂ ਦੀ ਜਿਹੜੀ ਲਾਇਲਟੀ ਆ ਉਹ ਗੰਗਾ ਜਮਨਾ ਦੇ ਪੁੱਤਰਾਂ ਨਾਲ ਹੈ। ਔਰ ਉਹਨਾਂ ਨੇ ਵੀ ਅੱਗੋਂ ਇਹਨਾਂ ਦੇ ਨਾਲ ਕੀ ਸਲੂਕ ਨਵੰਬਰ 84 ਤੋਂ ਬਾਅਦ ਜਦੋਂ ਪੰਜਾਬ ਦੇ ਵਿੱਚ ਖਾਲਿਸਤਾਨ ਦੀ ਸਟਰਗਲ ਸੀ, ਕਈ ਥਾਂ ਇੱਥੋਂ ਇਹਨਾਂ ਨੇ ਚੁੱਕ ਕੇ ਦੁਕਾਨਾਂ ਆਪਣੀਆਂ ਉੱਥੇ ਲੈ ਗਏ। ਉਹਨਾਂ ਨੇ ਵੀ ਕੁੱਟ ਕੇ ਕੱਢਿਆ। ਉਹਨਾਂ ਨੇ ਕਿਹਾ ਪਹਿਲੇ ਸਿੱਖੋं को लूटा, अब हमें लूट रहे आ गए हो। सो लेकिन ਇਹਦੇ ਬਾਵਜੂਦ ਅਸੀਂ ਸਮਝਦੇ ਹਾਂ ਵੀ ਸਾਨੂੰ ਸਾਡੀ ਅਪਰੋਚ ਓਪਨ ਹੈ। ਔਰ ਜਦੋਂ ਅਸੀਂ ਖਾਲਿਸਤਾਨ ਦੀ ਗੱਲ ਵੀ ਕਰਦੇ ਹਾਂ, ਅਸੀਂ ਇਹ ਐਮਫੈਟਿਕਲੀ ਕਹਿੰਦੇ ਹਾਂ ਕਿ ਕਿਸੇ ਧਰਮ ਦੇ ਖਿਲਾਫ ਨਹੀਂ ਹੈ। ਅਸੀਂ ਇੱਕ ਉਹ ਖਿੱਤਾ ਚਾਹੁੰਦੇ ਹਾਂ ਜਿੱਥੇ ਸਿੱਖ ਐਸਪੀਰੇਸ਼ਨ, ਸਿੱਖ ਵੈਲਿਊਜ਼ ਜਿਹੜੀਆਂ ਨੇ ਉਹ ਪ੍ਰਫੁੱਲਤ ਹੋ ਸਕਣ। ਔਰ ਉਸ ਸਟੇਟ ਦੇ ਵਿੱਚ ਔਰ ਇਹ ਖਾਲਿਸਤਾਨ ਦੇ ਐਲਾਨਨਾਮੇ ਦੇ ਵਿੱਚ ਦਰਜ ਹੈ ਕਿ ਇਸ ਦੇ ਵਿੱਚ ਬਿਨਾਂ ਜ਼ਾਤ, ਰੰਗ, ਨਸਲ, ਧਰਮ, ਜੈਂਡਰ ਦੇ ਵਿਤਕਰੇ ਦੇ ਸਭ ਨੂੰ ਇੱਕੋ ਜਿਹੇ ਹਕੂਕ ਹੋਣਗੇ। ਸੋ ਇਹ ਸਾਡੀ ਇਹਦੇ ਤੇ ਟੇਕ ਹੈ। ਕਾਸ਼ ਪੰਜਾਬ ਦੇ ਹਿੰਦੂ, ਔਰ ਇਹ ਗੱਲ ਮੈਂ ਕੁਲਦੀਪ ਨਈਅਰ ਨੂੰ 1994 ਦੇ ਵਿੱਚ ਜਦੋਂ ਓਪਨ ਡਿਬੇਟ ਸ਼ਿਕਾਗੋ 'ਚ ਹੋਈ, ਮੈਂ ਕਿਹਾ ਜੀ ਤੁਸੀਂ ਬਹੁਤ ਸਾਡੇ ਨਾਲ ਧਰਤੀ ਨਾਲ ਧੱਕਾ ਕੀਤਾ ਹੈ, ਪਰ ਅਜੇ ਵੀ ਤੁਹਾਡੇ ਕੋਲ ਵਕਤ ਹੈ। ਤੁਸੀਂ ਜਾਓ ਪੰਜਾਬ, ਤੁਹਾਡੀ ਹਿੰਦੂ ਜਥੇਬੰਦੀਆਂ ਦੇ ਨਾਲ ਵਾਹਵਾ ਉਹ ਤੁਹਾਡੀ ਗੱਲ ਸੁਣਦੇ ਨੇ। ਉਹਨਾਂ ਨੂੰ ਕਹੋ ਮਤਾ ਕਰਨ ਕਿ ਭਾਈ ਅਸੀਂ ਖਾਲਿਸਤਾਨ ਦੇ ਸ਼ਹਿਰੀ ਬਣਨ ਦੇ ਵਿੱਚ ਖੁਸ਼ੀ ਮਹਿਸੂਸ ਕਰਾਂਗੇ। ਮੈਂ ਕਿਹਾ ਜੀ ਇਹ ਸਿੱਖ ਕੌਮ ਤਾਂ ਇੰਨੀ ਕੁ ਫੋਰਗਿਵਿੰਗ ਹੈ, ਜੇ ਉਹ ਇੰਨਾ ਕੀ ਕਹਿ ਦਿੰਦੇ ਨੇ ਤੇ ਅਲਟੀਮੇਟਲੀ ਲੁੱਟਣਾ ਤਾਂ ਤੁਸੀਂ ਹੈ ਸਾਨੂੰ ਉੱਥੇ। ਜਿਵੇਂ ਸਾਡੇ ਇੱਥੇ ਇੱਕ ਵੀਰ ਨੇ ਉਹ ਮਤੇ ਜਦੋਂ ਪ੍ਰੋਟੈਸਟ ਸੀ ਤੇ ਉਹਨਾਂ ਦਾ 15 ਅਗਸਤ ਵੇਲੇ ਉਹਨਾਂ ਦੀ ਭੀੜ ਜਾ ਰਹੀ ਹੈ ਤੇ ਉਹ ਕਹਿ ਰਹੇ ਨੇ ਬਈ ਇਹ ਤਾਂ ਸਾਡੇ ਗੱਲਾਂ ਨੇ, ਅਸੀਂ ਕਣਕ ਤਾਂ ਤੁਹਾਨੂੰ ਹੀ ਵੇਚਣੀ ਅਲਟੀਮੇਟਲੀ। ਸੋ ਜੇ ਪੰਜਾਬ ਦੇ ਹਿੰਦੂ ਇਹ ਸਮਝ ਲੈਣ ਔਰ ਇਹ ਕਰ ਦੇਣ ਮਤਾ ਕਿ ਭਾਈ ਅਸੀਂ ਸਾਡੀ ਲਾਇਲਟੀ ਆਪਣੀ ਧਰਤੀ ਨਾਲ ਹੈ, ਅਸੀਂ ਆਪਣੇ ਸੂਬੇ ਨੂੰ ਖੁਸ਼ਹਾਲ ਦੇਖਣਾ ਚਾਹੁੰਦੇ ਤੇ ਇੰਨੇ ਨਾਲ ਹੀ ਗੱਲ ਮੁੱਕ ਜਾਣੀ। ਸੋ ਬਹੁਤ ਬਹੁਤ ਤੁਹਾਡਾ ਸ਼ੁਕਰੀਆ ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਇੱਥੇ ਲੈਣੇ ਆਪ ਟੇਕ ਪਿਓਰਸ, ਤੁਸੀਂ ਕਿਤੇ ਨਹੀਂ ਜਾਣਾ, ਮਿਲते हैं आफ्टर दिस शॉर्ट ब्रेक।